ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਸਵਾਗਤ ਹੈ। ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹਾਂ। ਟੋਰਾਂਟੋ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇੱਕ ਜਿਹੜੀ ਡੈਲਟਾ 에ਅਰਲਾਈਨਸ ਦੀ ਉਡਾਨ ਉਤਰੀ ਸੀ, ਉਹ ਹਾਦਸਾਗ੍ਰਸਤ ਹੋ ਗਈ ਆ। ਉਸ ਦੀ ਜਾਂਚ ਚੱਲ ਰਹੀ ਆ। ਹਾਦਸਾ ਪਤਾ ਨਹੀਂ ਕਿੱਦਾਂ ਹੋਇਆ, ਕਿਵੇਂ ਹੋਇਆ। ਪਹਿਲੀ ਵਾਰ ਦੇਖਿਆ ਗਿਆ ਵੀ ਜਹਾਜ਼ ਅਪਸਾਈਡ ਡਾਊਨ ਜਿਹੜਾ ਉਹ ਹੋ ਗਿਆ। ਉਸ ਦੀ ਜਿਹੜੀ ਟੇਲ ਸੀਗੀ ਕਹਿੰਦੇ ਉਹ ਟੁੱਟ ਗਈ। ਵਿੰਗ ਦਾ ਨਾਲ ਉਹ ਰੁਕਿਆ ਨਹੀਂ। ਪੁੱਠਾ ਕਿੱਦਾਂ ਹੋ ਗਿਆ, ਹੁਣ ਇਹ ਬਹੁਤ ਵੱਡੇ ਜਿਹੜੇ ਉਹ ਸਵਾਲ ਆ। ਲੈਂਡਿੰਗ ਗੇਅਰ ਦੇ ਵਿੱਚ ਪ੍ਰੋਬਲਮ ਆ ਗਈ ਜਾਂ ਕੀ ਹੋ ਗਿਆ, ਉਹ ਸਾਰੇ ਜਾਂਚ ਦੇ ਵਿਸ਼ੇ ਆ। ਨਾਲ ਦੱਸਦੇ ਜਾਈਏ 80 ਜਾਣੇ ਇਸ ਦੇ ਵਿੱਚ ਸਵਾਰ ਸੀਗੇ। ਸਾਰਿਆਂ ਦਾ ਉੱਦਾਂ ਬਚਾਅ ਹੋ ਗਿਆ। 8 ਜਾਣੇ ਇੰਜਰਡ ਨੇ। ਬਾਲ ਜਿਹੜਾ ਇਸ ਦੇ ਵਿੱਚ ਬਚਾਅ ਹੋ ਗਿਆ। ਬਹੁਤ ਵੱਡਾ ਇੱਕ ਹਾਦਸਾ ਵਾਪਰਨ ਤੋਂ ਜਿਹੜਾ ਬਚ ਗਿਆ। ਜੇ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਕੁਝ ਹਫ਼ਤੇ ਪਹਿਲਾਂ ਦੀ ਗੱਲ ਆ, ਵਾਸ਼ਿੰਗਟਨ DC ਦੇ ਵਿੱਚ ਬਹੁਤ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇੱਕ ਹੈਲੀਕਾਪਟਰ ਤੇ ਇੱਕ ਕਮਰਸ਼ੀਅਲ 에ਅਰਲਾਈਨ ਆਪਸ ਟਕਰਾਉਣ ਕਰਕੇ 67 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਮਿਨੀਐਪੋਲਿਸ ਤੋਂ ਫਲਾਈਟ ਨੰਬਰ 4819 ਡੈਲਟਾ 에ਅਰਲਾਈਨਸ ਦੀ ਜਿਹੜੀ ਫਲਾਈਟ ਸੀ ਜੋ ਕਿ ਉਤਰ ਰਹੀ ਸੀ ਉੱਥੇ, ਉਹ ਹਾਦਸੇ ਦਾ ਸ਼ਿਕਾਰ ਹੋਈ ਆ। ਬਰਫ਼ਬਾਰੀ ਸੀ, ਬਹੁਤ ਤੇਜ਼ ਹਵਾਵਾਂ ਸੀ ਉੱਥੇ। ਇਹ ਇਸ ਮੌਕੇ ਜਿਹੜਾ ਉਹ ਦੱਸਿਆ ਗਿਆ ਆ, ਜਿਹਦੇ ਕਰਕੇ ਇਹ ਜਿਹੜੀ ਸਮੱਸਿਆ ਆ ਉਹ ਆਈ ਆ। ਸੋ ਆਪਾਂ ਜਦੋਂ ਜਾਂਦੇ ਆ ਜਹਾਜ਼ ਦੇ ਵਿੱਚ, ਜਦੋਂ ਉਤਰਨ ਵੇਲੇ ਕਹਿੰਦੇ ਨਾ ਵੀ ਪੇਟੀ ਬੰਨ੍ਹ ਲਓ, ਬੈਲਟ ਲਾ ਲਓ, ਜਿਹੜਾ ਸਮਾਨ ਆ ਉਹ ਥੱਲੇ ਜਿਹੜਾ ਉਹ ਤੁਸੀਂ ਰੱਖ ਲਓ। ਇਹੋ ਜਿਹੇ ਮੌਕਿਆਂ ਤੋਂ ਪਤਾ ਲੱਗਦਾ ਵੀ ਉਹ ਚੀਜ਼ਾਂ ਕਿਉਂ ਇੰਪੋਰਟੈਂਟ। ਆਪਾਂ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਅਣਗਹਿਲੀਆਂ ਕਰ ਜਾਂਦੇ ਆ, ਅਣਦੇਖੀਆਂ ਕਰ ਜਾਂਦੇ ਆ, ਅਣਸੁਣੀਆਂ ਜਿਹੜੀਆਂ ਉਹ ਕਰ ਜਾਂਦੇ ਆ। ਇਹੀ ਕਈ ਵਾਰੀ ਜੀਵਨ ਮੌਤ ਦਾ ਜਿਹੜਾ ਉਹ ਕਾਰਨ ਬਣ ਸਕਦਾ। ਕੋਈ ਸਮਾਨ ਤੁਹਾਡੇ ਉੱਤੇ ਆ ਕੇ ਡਿੱਗ ਪਵੇ, ਕੁਛ ਹੋ ਜਾਵੇ, ਕੁਛ ਵੀ ਜਿਹੜਾ ਉਹ ਪਤਾ ਨਹੀਂ ਲੱਗਦਾ। ਪਰ ਰੱਬ ਨੇ ਕਹਿ ਲਓ ਵੀ ਬਚਾ ਲਏ ਆ ਸਾਰੇ ਜਾਣੇ। 80 ਜਾਣੇ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ। 8 ਜਾਣੇ ਇਸ ਟਾਈਮ ਫੱਟੜ ਆ। ਪੀਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ। ਜਿਹੜੇ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਰਹੀ, ਬਚਾਅ ਇਸ ਗੱਲ ਦਾ ਰਿਹਾ ਵੀ ਜਹਾਜ਼ ਪਲਟਣ ਦੇ ਬਾਵਜੂਦ ਵੀ ਅੱਗ ਦਾ ਜਿਹੜਾ ਉਹ ਬਚਾਅ ਰਿਹਾ। ਬਹੁਤ ਜ਼ਿਆਦਾ ਬਰਫ਼ ਪਈ ਹੋਈ ਆ ਉੱਥੇ। ਸਨੋ ਸਟਾਰਮ ਜਿਹੜੇ ਉਹ ਆਏ ਹੋਏ ਆ। ਆਰਟਿਕ ਬਲਾਸਟ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਨਾਲ ਚੱਲ ਰਿਹਾ ਆ, ਤੇ ਨਾਲ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਦੇ ਕਰਕੇ ਇਹ ਹਾਦਸਾ ਵਾਪਰਿਆ ਜਿਹੜਾ ਉਹ ਨਜ਼ਰ ਆ ਰਿਹਾ ਆ। ਸੋ ਆ ਜਿਹੜਾ ਸਾਲ ਆ ਹਵਾਈ ਜਿਹੜੀ ਯਾਤਰਾ ਦੇ ਲਈ ਬੜਾ ਇੱਕ ਕਹਿ ਸਕਦੇ ਆ ਵੀ ਜਿੱਦਾਂ ਸਾੜ ਸਤੀ ਕਹਿ ਦਿੰਦੇ ਨਾ, ਆਪਣੇ ਅਕਸਰ ਇਹ ਲਫ਼ਜ਼ ਵਰਤ ਲਿਆ ਜਾਂਦਾ ਵੀ ਉਹ ਚੀਜ਼ ਚੱਲ ਰਹੀ ਆ। ਤੇ ਬੜਾ ਕਹਿ ਲਓ ਵੀ ਟੈਨਸ਼ਨ ਨਾਲ ਭਰਪੂਰ ਜਿਹੜੀ ਉਹ ਚੀਜ਼ ਬਣੀ ਪਈ ਆ ਵੀ ਕਿਸੇ ਨੂੰ ਕੁਝ ਹੋ ਨਾ ਜਾਵੇ। ਇਸ ਸਾਲ ਦੇ ਵਿੱਚ ਬਹੁਤ ਸਾਰੀ ਇਦਾਂ ਦੀਆਂ ਚੀਜ਼ਾਂ ਵਾਪਰੀਆਂ। ਪਿਛਲੇ ਸਾਲਾਂ ਦੇ ਵਿੱਚ ਆਪਾਂ ਅਮਰੀਕਾ 'ਚ ਇਹ ਚੀਜ਼ਾਂ ਨੋਟ ਕੀਤੀਆਂ ਸੀਗੀਆਂ। ਆਪਸ ਦੇ ਵਿੱਚ ਜਹਾਜ਼ ਰਨਵੇ ਦੇ ਉੱਤੇ ਕਿਸੇ ਦੀ ਟੇਲ ਵੱਜ ਗਈ, ਵਿੰਗ ਦੇ ਨਾਲ ਇਦਾਂ ਦੀ ਹੋਈ, ਕਿਸੇ ਦਾ ਬਾਲ ਬਚਾ ਹੋਇਆ। ਪਰ ਹੁਣ ਜਿਹੜੀ ਸਥਿਤੀ ਆ ਉਹ ਇਸ ਟਾਈਮ ਇਦਾਂ ਦੀ ਬਣੀ ਪਈ ਆ। ਕੋਈ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ 에ਅਰ ਟਰੈਵਲ ਨਾ ਕਰੋ, ਪਰ ਭਾਈ ਆਪਾਂ ਆਪਣੀ ਜਿਹੜੀ ਸੁਰੱਖਿਆ ਦੇ ਲਈ ਜੋ ਵੀ ਕਰ ਸਕਦੇ ਹਾਂ ਉਹ ਤਾਂ ਚਲੋ ਹੁਣ ਪ੍ਰਮਾਤਮਾ ਅੱਗੇ ਅਰਦਾਸ ਆ। ਬਾਕੀ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਜਿੱਥੇ ਕੋਈ ਅਣਗਹਿਲੀਆਂ ਆ ਉਹ ਜਿਹੜੀਆਂ ਉਹ ਦੂਰ ਜਿਹੜੀਆਂ ਕੀਤੀਆਂ ਜਾਣ, ਤਾਂ ਜੋ ਇਦਾਂ ਦੇ ਹਾਦਸੇ ਜਿਹੜੇ ਉਹ ਨਾ ਵਾਪਰਨ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਡੈਲਟਾ 에ਅਰਲਾਈਨਸ ਫਲਾਈਟ ਨੰਬਰ 4819 ਜੋ ਕਿ ਮਿਨੀਐਪੋਲਿਸ USA ਤੋਂ ਉੱਡੀ ਸੀ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਜਿਸ ਨੇ ਉਤਰਨਾ ਸੀ, ਉਤਰਦਿਆਂ ਸਾਰ ਹੀ ਉਹ ਹਾਦਸੇ ਦਾ ਸ਼ਿਕਾਰ ਹੋਈ ਆ। ਕੀ ਕਾਰਨ ਬਣੇ ਆ ਉਸ ਦੀ ਜਾਂਚ ਚੱਲ ਰਹੀ ਆ। ਪਰ ਜਹਾਜ਼ ਜਿਹੜਾ ਪੂਰੀ ਤਰ੍ਹਾਂ ਉਲਟ ਗਿਆ, ਅਪਸਾਈਡ ਡਾਊਨ, ਜਿੱਦਾਂ ਆਪਾਂ ਪਿੱਠ ਭਾਰ ਹੋ ਜਾਂਦੇ ਆ ਵੀ ਲੱਤਾਂ ਤਾਂ ਨੂੰ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੀਜ਼ ਬਣੀ ਪਈ ਆ। ਤੇਜ਼ ਹਵਾਵਾਂ, ਬਰਫ਼ ਦਾ ਉੱਥੇ ਮਾਹੌਲ ਸੀਗਾ। ਅੱਗ ਲੱਗਣੋਂ ਬਚਾਅ ਹੋ ਗਿਆ। ਟੇਲ ਜਿਹੜੀ ਉਸਦੀ ਉਹ ਟੁੱਟ ਗਈ ਸੀਗੀ। 80 ਜਾਣੇ ਉਸ ਦੇ ਵਿੱਚ ਸਵਾਰ ਸੀਗੇ, 8 ਇੰਜਰਡ ਨੇ। ਸੋ ਅਰਦਾਸ ਕਰਦੇ ਹਾਂ ਵੀ ਬਾਕੀ ਪ੍ਰਮਾਤਮਾ ਜਿਹੜੇ ਸਾਰਿਆਂ ਨੂੰ ਬਚਾ ਕੇ ਰੱਖੇ। ਸੋ ਇਹ ਬ੍ਰੇਕਿੰਗ ਨਿਊਜ਼ ਟੋਰਾਂਟੋ ਕੈਨੇਡਾ ਤੋਂ ਆ ਰਹੀ ਹੈ।